ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 2 ਮਾਰਚ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਅਮਰੀਕਾ ਦੀਆਂ ਖਬਰਾਂ, ਅੰਤਰਰਾਸ਼ਟਰੀ ਖਬਰਾਂ, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਰੇਟ ਦੱਸਾਂਗੇ। ਅੱਜ ਦੀਆਂ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਕੱਲ੍ਹ ਸੁਪਰ ਟਿਊਜ਼ਡੇ ਨੂੰ ਹੋਏ ਮਹਾਂ ਮੁਕਾਬਲੇ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਨੇ ਜਿੱਤ ਹਾਸਲ ਕੀਤੀ ਤੇ ਉੱਧਰ ਹੀ ਡੈਮੋਕ੍ਰੈਟਿਕ ਪਾਰਟੀ ਦੀ ਹਿਲਰੀ ਕਲਿੰਟਨ ਨੇ ਜਿੱਤ ਹਾਸਲ ਕੀਤੀ। ਰਾਸ਼ਟਰਪਤੀ ਦੇ ਲਈ ਹੋਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਆਪਣੀ ਪਾਰਟੀ ਦੇ ਦਾਅਵੇਦਾਰ ਬਣਨ ਦੇ ਲਈ ਜੋ ਪ੍ਰਾਇਮਰੀਜ਼ ਇਲੈਕਸ਼ਨ ਹੋ ਰਹੀਆਂ ਹਨ, ਕੱਲ੍ਹ ਟੋਟਲ 13 ਸਟੇਟਸ ਦੇ ਵਿੱਚ ਪ੍ਰਾਇਮਰੀਜ਼ ਇਲੈਕਸ਼ਨ ਹੋਏ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਜ਼ ਦੇ ਵਿੱਚ ਡੋਨਲਡ ਟਰੰਪ ਨੇ 7 ਸਟੇਟਸ ਦੇ ਵਿੱਚ ਜਿੱਤ ਹਾਸਲ ਕੀਤੀ। ਉੱਥੇ ਹੀ ਟੈਡ ਕਰੂਜ਼ ਨੇ 3 ਸਟੇਟ ਦੇ ਵਿੱਚ ਜਿੱਤ ਹਾਸਲ ਕੀਤੀ। ਉਹਨਾਂ ਨੇ ਟੈਕਸਸ, ਅਲਾਸਕਾ ਅਤੇ ਓਕਲਾਹੋਮਾ ਦੇ ਵਿੱਚ ਡੋਨਲਡ ਟਰੰਪ ਨੂੰ ਪਛਾੜਿਆ। ਤੇ ਤੀਸਰੇ ਨੰਬਰ ਤੇ ਚੱਲ ਰਹੇ ਮਾਰਕੋ ਰੂਬੀਓ ਨੇ ਮਿਨੀਸੋਟਾ ਦੇ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਉੱਥੇ ਟੋਟਲ 17 ਡੈਲੀਗੇਟਸ ਦਾ ਸਮਰਥਨ ਹਾਸਲ ਕੀਤਾ, ਜਿੱਥੇ ਟੈਡ ਕਰੂਜ਼ ਨੂੰ 13 ਡੈਲੀਗੇਟਸ ਮਿਲੇ ਅਤੇ ਡੋਨਲਡ ਟਰੰਪ ਨੂੰ 8 ਡੈਲੀਗੇਟਸ ਮਿਲੇ। ਟੈਡ ਕਰੂਜ਼ ਨੇ ਆਪਣੀ ਸਭ ਤੋਂ ਵੱਡੀ ਜਿੱਤ ਟੈਕਸਸ ਦੇ ਵਿੱਚ ਹਾਸਲ ਕੀਤੀ, ਜਿੱਥੇ ਉਹਨਾਂ ਨੂੰ 99 ਡੈਲੀਗੇਟਸ ਦਾ ਸਮਰਥਨ ਮਿਲਿਆ। ਅਲਾਸਕਾ ਦੇ ਵਿੱਚ ਮੁਕਾਬਲਾ ਕਾਫੀ ਦਿਲਚਸਪ ਬਣਿਆ ਰਿਹਾ ਅਤੇ ਅਖੀਰ ਤੱਕ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਕੌਣ ਇਸ ਸਟੇਟ ਨੂੰ ਜਿੱਤੇਗਾ, ਪਰ ਲਾਸਟ ਦੇ ਵਿੱਚ ਟੈਡ ਕਰੂਜ਼ ਨੇ ਅਲਾਸਕਾ ਦੀਆਂ ਪ੍ਰਾਇਮਰੀਜ਼ ਜਿੱਤੀਆਂ ਤੇ ਉੱਥੇ ਉਹਨਾਂ ਨੇ 12 ਡੈਲੀਗੇਟਸ ਦਾ ਸਮਰਥਨ ਹਾਸਲ ਕੀਤਾ ਤੇ 11 ਡੈਲੀਗੇਟਸ ਦਾ ਸਮਰਥਨ ਡੋਨਲਡ ਟਰੰਪ ਨੂੰ ਮਿਲਿਆ। ਕੁੱਲ ਮਿਲਾ ਕੇ ਹੁਣ ਡੋਨਲਡ ਟਰੰਪ ਦੇ ਕੋਲ 319 ਡੈਲੀਗੇਟਸ ਦਾ ਸਮਰਥਨ ਹੈ ਤੇ ਟੈਡ ਕਰੂਜ਼ ਦੇ ਕੋਲੇ 226 ਡੈਲੀਗੇਟਸ ਦਾ ਸਮਰਥਨ ਹੈ। ਤੀਸਰੇ ਨੰਬਰ ਤੇ ਚੱਲ ਰਹੇ ਮਾਰਕੋ ਰੂਬੀਓ, ਉਹਨਾਂ ਦੇ ਕੋਲ 110 ਡੈਲੀਗੇਟਸ ਦਾ ਸਮਰਥਨ ਹੈ। ਜਾਣੇ-ਮਾਨੇ ਨਿਊਰੋ ਸਰਜਨ ਬੈਨ ਕਾਰਸਨ ਜੋ ਕਿ ਰਿਪਬਲਿਕਨ ਪਾਰਟੀ ਦੇ ਵੱਲੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੜਨ ਦੀ ਇੱਛਾ ਜ਼ਾਹਿਰ ਕਰ ਰਹੇ ਸਨ, ਉਹਨਾਂ ਨੇ ਹੁਣ ਆਪਣਾ ਰਸਤਾ ਅਲੱਗ ਕਰ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਸ਼ਾਇਦ ਉਹਨਾਂ ਦਾ ਪੋਲੀਟੀਕਲ ਰਾਹ ਹੁਣ ਇਦੋਂ ਅੱਗੇ ਨਹੀਂ ਜਾ ਰਿਹਾ, ਕਿਉਂਕਿ ਉਹਨਾਂ ਨੂੰ ਹਜੇ ਤੱਕ ਕਿਸੇ ਵੀ ਸਟੇਟਸ ਦੇ ਵਿੱਚ ਜਿੱਤ ਹਾਸਿਲ ਨਹੀਂ ਹੋਈ ਹੈ ਤੇ ਸੁਪਰ ਟਿਊਜ਼ਡੇ ਤੋਂ ਉਹਨਾਂ ਨੂੰ ਕੋਈ ਉਮੀਦ ਸੀ ਕਿ ਸ਼ਾਇਦ ਕਿਸੇ ਸਟੇਟ ਦੇ ਵਿੱਚ ਉਹਨਾਂ ਨੂੰ ਬਹੁਮਤ ਮਿਲੇ, ਪਰ ਕਿਸੇ ਵੀ ਸਟੇਟ ਦੇ ਵਿੱਚ ਉਹਨਾਂ ਨੂੰ 3 ਜਾਂ 4 ਡੈਲੀਗੇਟਸ ਤੋਂ ਵੱਧ ਸਮਰਥਨ ਨਹੀਂ ਮਿਲਿਆ। ਇਸ ਤੋਂ ਬਾਅਦ ਹੁਣ ਉਹਨਾਂ ਨੇ ਆਉਣ ਵਾਲੇ ਵੀਰਵਾਰ ਨੂੰ ਹੋ ਰਹੇ GOP ਦੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਹਿੱਸਾ ਨਾ ਲੈਣ ਦਾ ਸੋਚਿਆ ਹੈ ਤੇ ਸ਼ਾਇਦ ਉਹ ਆਪਣਾ ਕੈਂਪੇਨ ਵੀ ਇੱਥੇ ਹੀ ਰੱਦ ਕਰ ਦੇਣਗੇ। ਉਧਰ ਹੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਹਿਲਰੀ ਕਲਿੰਟਨ ਕਾਫੀ ਮਾਰਜਨ ਦੇ ਨਾਲ ਬਰਨੀ ਸੈਂਡਰਸ ਤੋਂ ਹੁਣ ਅੱਗੇ ਹੋ ਗਏ ਹਨ। ਹਿਲਰੀ ਕਲਿੰਟਨ ਨੇ 7 ਸਟੇਟਸ ਦੇ ਵਿੱਚ ਕੱਲ ਜਿੱਤ ਹਾਸਲ ਕੀਤੀ ਅਤੇ ਬਰਨੀ ਸੈਂਡਰਸ 4 ਸਟੇਟਸ ਦੇ ਵਿੱਚ ਜੇਤੂ ਰਹੇ। ਬਰਨੀ ਸੈਂਡਰਸ ਨੂੰ ਆਪਣੀ ਹੋਮ ਸਟੇਟ ਵਰਮੌਂਟ ਦੇ ਵਿੱਚ 16 ਦੇ 16 ਡੈਲੀਗੇਟਸ ਦਾ ਸਮਰਥਨ ਹਾਸਲ ਹੋਇਆ ਅਤੇ ਹਿਲਰੀ ਕਲਿੰਟਨ ਨੂੰ ਉੱਥੋਂ ਇੱਕ ਵੀ ਡੈਲੀਗੇਟ ਦਾ ਸਮਰਥਨ ਨਹੀਂ ਮਿਲਿਆ। ਮੈਸਾਚੂਸੇਟਸ ਦੇ ਵਿੱਚ ਮੁਕਾਬਲਾ ਕਾਫੀ ਦਿਲਚਸਪ ਰਿਹਾ, ਜਿੱਥੇ ਸਿਰਫ ਇੱਕ ਡੈਲੀਗੇਟ ਦੇ ਫਰਕ ਨਾਲ ਜਿੱਤ ਹਾਰ ਦਾ ਫੈਸਲਾ ਹੋਇਆ। ਜਿੱਥੇ ਹਿਲਰੀ ਕਲਿੰਟਨ ਨੂੰ 46 ਡੈਲੀਗੇਟਸ ਦਾ ਸਮਰਥਨ ਮਿਲਿਆ, ਉੱਥੇ ਹੀ ਬਰਨੀ ਸੈਂਡਰਸ ਨੂੰ 45 ਡੈਲੀਗੇਟਸ ਦਾ ਸਮਰਥਨ ਮੈਸਾਚੂਸੇਟਸ ਦੇ ਵਿੱਚ ਮਿਲਿਆ ਹੈ। ਹਿਲਰੀ ਕਲਿੰਟਨ ਦੀ ਵੀ ਵੱਡੀ ਜਿੱਤ ਟੈਕਸਸ ਦੇ ਵਿੱਚ ਹੀ ਰਹੀ, ਜਿੱਥੇ ਉਹਨਾਂ ਨੂੰ 144 ਡੈਲੀਗੇਟਸ ਦਾ ਸਮਰਥਨ ਹਾਸਿਲ ਹੋਇਆ ਹੈ। ਜਾਰਜੀਆ ਦੇ ਵਿੱਚ ਵੀ ਉਹਨਾਂ ਨੇ ਕਾਫੀ ਵੱਡੀ ਜਿੱਤ ਹਾਸਿਲ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ 72 ਡੈਲੀਗੇਟਸ ਦਾ ਸਮਰਥਨ ਲਿਆ ਹੈ। ਹਿਲਰੀ ਕਲਿੰਟਨ ਦੇ ਕੋਲ ਟੋਟਲ 1052 ਡੈਲੀਗੇਟਸ ਹੋ ਗਏ ਹਨ, ਜਿਨ੍ਹਾਂ ਦੇ ਵਿੱਚ 457 ਸੁਪਰ ਡੈਲੀਗੇਟਸ ਦਾ ਸਮਰਥਨ ਉਹਨਾਂ ਨੂੰ ਮਿਲਿਆ ਹੈ ਅਤੇ ਉੱਥੇ ਹੀ ਬਰਨੀ ਸੈਂਡਰਸ ਦੇ ਕੋਲ 427 ਡੈਲੀਗੇਟਸ ਦਾ ਸਮਰਥਨ ਹਾਸਿਲ ਹੈ, ਜਿਨ੍ਹਾਂ ਦੇ ਵਿੱਚ 22 ਸੁਪਰ ਡੈਲੀਗੇਟਸ ਹਨ। ਸੋ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਾਫੀ ਹੱਦ ਤੱਕ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਹਿਲਰੀ ਕਲਿੰਟਨ ਹੀ ਉਮੀਦਵਾਰੀ ਦੇ ਵੱਲ ਵੱਧ ਰਹੇ
ਹਨ ਤੇ ਉੱਥੇ ਹੀ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਦੇ ਵੱਲੋਂ ਪ੍ਰਬਲ ਦਾਅਵੇਦਾਰ ਨਜ਼ਰ ਆ ਰਹੇ ਹਨ। ਪਰ ਰਿਪੋਰਟਸ ਦੇ ਮੁਤਾਬਿਕ ਮਾਰਕੋ ਰੂਬੀਓ ਇਹ ਤਿਆਰੀ ਕਰ ਰਹੇ ਹਨ ਕਿ ਐਂਟੀ ਟਰੰਪ ਜਿੰਨੇ ਵੀ ਰਿਪਬਲਿਕਨ ਪਾਰਟੀ ਦੇ ਮੈਂਬਰ ਸਨ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਤੇ ਟਰੰਪ ਦੇ ਖਿਲਾਫ ਸਾਂਝਾ ਮੋਰਚਾ ਖੋਲ੍ਹਿਆ ਜਾਵੇ। ਜੇ ਇੰਜ ਹੁੰਦਾ ਹੈ ਅਤੇ ਜੇ ਟੈਡ ਕਰੂਜ਼ ਅਤੇ ਮਾਰਕੋ ਰੂਬੀਓ ਅਤੇ ਹੋਰ ਰਿਪਬਲਿਕਨ ਦੇ ਕੈਂਡੀਡੇਟਸ ਮਿਲਦੇ ਹਨ ਤਾਂ ਸ਼ਾਇਦ ਉਹ ਡੋਨਲਡ ਟਰੰਪ ਨੂੰ ਪਿੱਛੇ ਛੱਡ ਸਕਣ। ਹੁਣ ਆਉਣ ਵਾਲੀਆਂ ਪ੍ਰਾਇਮਰੀਜ਼ 5 ਮਾਰਚ ਨੂੰ ਕੈਂਸਸ, ਕੈਂਟਕੀ, ਲੁਜ਼ੀਆਨਾ, ਮੇਨ ਅਤੇ ਨਿਬਰਾਸਕਾ ਦੇ ਵਿੱਚ ਹੋਣਗੀਆਂ, ਜਿਨ੍ਹਾਂ ਦੇ ਵਿੱਚ ਹੋਰ ਜ਼ਿਆਦਾ ਕਲੀਅਰ ਹੋਵੇਗਾ ਕਿ ਡੋਨਲਡ ਟਰੰਪ ਦੇ ਖਿਲਾਫ ਜੋ ਮਾਰਕੋ ਰੂਬੀਓ ਪਲਾਨ ਕਰ ਰਹੇ ਹਨ ਉਹ ਕਿੰਨੇ ਹੱਦ ਤੱਕ ਕਾਮਯਾਬ ਰਹਿੰਦੇ ਹਨ। ਟਿਨੀਜ਼ ਦੇ ਇੱਕ 16 ਸਾਲ ਦੇ ਲੜਕੇ ਦੇ ਉੱਤੇ ਆਪਣੇ ਹੀ 3 ਫੈਮਿਲੀ ਮੈਂਬਰਸ ਨੂੰ ਗੋਲੀ ਮਾਰਨ ਦਾ ਆਰੋਪ ਲੱਗਿਆ ਹੈ। ਪੁਲਿਸ ਨੇ ਦੱਸਿਆ ਜੋ ਸਵੇਰ ਦੇ ਟਾਈਮ ਜਦੋਂ ਉਸਦੀ ਮਾਂ ਅਤੇ ਉਸਦੀ ਗ੍ਰੈਂਡਮਦਰ, ਜਿਸ ਦੀ ਕਿ ਉਮਰ 67 ਸਾਲ ਦੱਸੀ ਹਨ, ਉਹਨਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਸਿਰਫ ਇਸੇ ਤੋਂ ਹੀ ਗੁੱਸੇ ਦੇ ਨਾਲ ਭੜਕ ਕੇ ਉਸਨੇ ਹੈਂਡਗਨ ਚੱਕ ਲਈ ਤੇ ਸ਼ੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਰਿਪੋਰਟਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਸਦੀ ਗ੍ਰੈਂਡਮਦਰ ਨੂੰ 2 ਵਾਰੀ ਗੋਲੀ ਲੱਗੀ ਅਤੇ ਇਸ ਘਟਨਾ ਦੇ ਵਿੱਚ ਉਸਦੀ ਇੱਕ 12 ਸਾਲਾਂ ਦੀ ਸਿਸਟਰ ਅਤੇ 6 ਸਾਲਾਂ ਦਾ ਨੈਫਿਊ ਵੀ ਜ਼ਖਮੀ ਹੋ ਗਏ ਹਨ। ਇਸ ਤੋਂ ਬਾਅਦ ਉਸਦੀ ਗ੍ਰੈਂਡਮਦਰ ਨੂੰ ਨਜ਼ਦੀਕੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਹੈ, ਜਿੱਥੇ ਉਸਦੀ ਰਿਕਵਰੀ ਚੱਲ ਰਹੀ ਹੈ ਅਤੇ ਡਾਕਟਰਸ ਨੇ ਉਸਦੀ ਹਾਲਤ ਸਥਿਰ ਦੱਸੀ ਹੈ ਅਤੇ ਉੱਥੇ ਹੀ ਉਹਨਾਂ ਦੋਨਾਂ ਬੱਚਿਆਂ ਦਾ ਇਲਾਜ ਚਿਲਡਰਨਸ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਸ਼ੂਟਰ ਫੌਰਨ ਹੀ ਉਸ ਸਥਾਨ ਤੋਂ ਭੱਜ ਗਿਆ ਅਤੇ ਪੁਲਿਸ ਉਸ ਨੂੰ ਤਲਾਸ਼ ਕਰ ਰਹੀ ਹੈ। ਫੈਮਿਲੀ ਮੈਂਬਰਸ ਨੇ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਾਡੇ ਮੁੰਡੇ ਦੇ ਕੋਲੇ ਗਨ ਵੀ ਹੈ। ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਗਨ ਉਹਦੇ ਕੋਲੇ ਕਿਵੇਂ ਅਤੇ ਕਦੋਂ ਆਈ। ਸੁਪਰ ਟਿਊਜ਼ਡੇ ਦੇ ਨਾਲ ਹੀ ਜੁੜੀ ਇੱਕ ਹੋਰ ਦਿਲਚਸਪ ਖਬਰ ਦੇ ਵਿੱਚ ਸਾਹਮਣੇ ਆਇਆ ਹੈ ਕਿ ਸੁਪਰ ਟਿਊਜ਼ਡੇ ਦੇ ਨਤੀਜੇ ਆਉਣ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਕਈ ਸਟੇਟਸ ਦੇ ਵਿੱਚ ਜਿੱਤੇ ਤੇ ਉਹ ਹੁਣ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ ਅਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਉਸ ਹਿਸਾਬ ਦੇ ਨਾਲ ਲਗਭਗ ਇਹ ਤੈਅ ਹੁੰਦਾ ਜਾ ਰਿਹਾ ਹੈ ਕਿ ਉਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰਾਸ਼ਟਰਪਤੀ ਦੇ ਹੋਣ ਵਾਲੀਆਂ ਚੋਣਾਂ ਦੇ ਵਿੱਚ ਹੋਣਗੇ। ਅਤੇ ਇਸ ਤੋਂ ਬਾਅਦ ਗੂਗਲ ਦੀ ਇੱਕ ਸਰਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਹਾਊ ਟੂ ਮੂਵ ਟੂ ਕੈਨੇਡਾ ਕਿਵੇਂ ਜਾਈਏ, ਇਸ ਨਾਮ ਦੀ ਕੁਐਰੀ ਦੇ ਵਿੱਚ 1000% ਦਾ ਵਾਧਾ ਹੋਇਆ ਹੈ। ਡੋਨਲਡ ਟਰੰਪ ਜੋ ਕਿ ਇਲੀਗਲ ਇਮੀਗ੍ਰੇਸ਼ਨ ਅਤੇ ਜਾਂ ਫਿਰ ਇੰਡੀਅਨਜ਼ ਅਤੇ ਚਾਈਨੀਜ਼ ਲੋਕ ਜੋ ਕਿ ਅਮਰੀਕਾ ਦੇ ਵਿੱਚ ਆ ਕੇ ਜੌਬਸ ਕਰ ਰਹੇ ਹਨ, ਉਹਨਾਂ ਦੇ ਖਿਲਾਫ ਉਹਨਾਂ ਦਾ ਸਖਤ ਸਟੈਂਡ ਹੈ ਅਤੇ ਸ਼ਾਇਦ ਇਸੇ ਕਰਕੇ ਹੀ ਡੋਨਲਡ ਟਰੰਪ ਜਦੋਂ ਜਿੱਤਦੇ ਨਜ਼ਰ ਆ ਰਹੇ ਹਨ ਤਾਂ ਲੋਕ ਕੈਨੇਡਾ ਮੂਵ ਹੋਣ ਦਾ ਸੋਚ ਰਹੇ ਹਨ। ਇੰਡੋਨੇਸ਼ੀਆ ਦੇ ਵਿੱਚ ਆਏ ਭੂਚਾਲ ਦੇ ਕਰਕੇ ਜਿਸ ਦਾ ਕਿ ਮੈਗਨੀਚਿਊਡ 7.9 ਸੀ, ਕਈ ਜਗ੍ਹਾ ਦੇ ਉੱਤੇ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇੰਡੋਨੇਸ਼ੀਆ, ਮਲੇਸ਼ੀਆ ਅਤੇ ਆਸਟ੍ਰੇਲੀਆ ਦੇ ਕਈ ਆਈਲੈਂਡਸ ਦੇ ਉੱਤੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਸੀ। ਇਹ ਭੂਚਾਲ ਸਮੁੰਦਰ ਤਲ ਦੇ 10 ਕਿਲੋਮੀਟਰ ਹੇਠਾਂ ਅਤੇ ਕਿਸੇ ਵੀ ਲੈਂਡ ਤੋਂ 600 ਕਿਲੋਮੀਟਰ ਦੀ ਦੂਰੀ ਦੇ ਉੱਤੇ ਆਇਆ ਸੀ, ਜਿਸ ਤੋਂ ਬਾਅਦ ਇਹ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਸੀ। ਹਾਲਾਂਕਿ ਇਸ ਭੂਚਾਲ ਦੇ ਕਾਰਨ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਦੀ ਖਬਰ ਹਜੇ ਤੱਕ ਨਹੀਂ ਆਈ ਹੈ, ਪਰ 2004 ਦੇ ਵਿੱਚ ਇਸ ਭੂਚਾਲ ਦੇ ਕਾਰਨ ਜੋ ਸੁਨਾਮੀ ਪੈਦਾ ਹੋਈ ਸੀ ਉਸ ਦੇ ਕਾਰਨ ਕਈ ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਸੋ ਇਸ ਦੇ ਕਰਕੇ ਇਹਤਿਆਤ ਦੇ ਵਜੋਂ ਹੀ ਇਹ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਸੀ। ਪਰ ਉਸ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੀ ਨੈਸ਼ਨਲ ਅਥਾਰਟੀਜ਼ ਨੇ ਆਸਟ੍ਰੇਲੀਆ ਦੇ ਵਿੱਚ ਇਹ ਸੁਨਾਮੀ ਦਾ ਅਲਰਟ ਕੈਂਸਲ ਕਰ ਦਿੱਤਾ ਤੇ ਇਸ ਨੂੰ ਦੇਖਦੇ ਹੋਏ ਇੰਡੋਨੇਸ਼ੀਆ ਨੇ ਵੀ ਸੁਨਾਮੀ ਦਾ ਇਹ ਹਾਈ ਅਲਰਟ ਰੱਦ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਜੋ ਹਾਲਾਤ ਹਨ ਉਹ ਠੀਕ ਲੱਗ ਰਹੇ ਹਨ ਤੇ ਕਿਸੇ ਵੀ ਸੁਨਾਮੀ ਦੇ ਆਉਣ ਦੀ ਸੰਭਾਵਨਾ ਨਹੀਂ ਲੱਗ ਰਹੀ। ਸੋ ਇਹ ਹਾਈ ਅਲਰਟ ਹੁਣ ਕੈਂਸਲ ਕਰ ਦਿੱਤਾ ਗਿਆ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 66 ਡਿਗਰੀ ਅਤੇ ਲੋ ਟੈਂਪਰੇਚਰ 54 ਡਿਗਰੀ। ਮੀਂਹ ਪੈਣ ਦੇ ਚਾਂਸ 50% ਹਨ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਮੀਂਹ ਪੈਣ ਦੇ 60% ਚਾਂਸ ਹਨ। ਸੈਕਰਾਮੈਂਟੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੇ 50% ਚਾਂਸ ਹਨ। ਯੂਬਾ ਸਿਟੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸਟਾਕਟਨ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਵੇਗਾ। ਟ੍ਰੇਸੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਇੱਥੇ ਕੱਲ ਸ਼ਾਮ ਤੋਂ ਲੈ ਕੇ ਰਾਤ ਤੱਕ ਮੀਂਹ ਪਵੇਗਾ। ਮੋਡੈਸਟੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੱਦਲਵਾਈ ਬਣੀ ਰਹੇਗੀ। ਬੇਕਰਸਫੀਲਡ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਟਰਕੀ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ।
ਪੋਰਟਲੈਂਡ ਓਰੇਗਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਸੈਟਲ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਦਿਨ ਦੇ ਵਿੱਚ ਬਰਫ਼ਬਾਰੀ ਹੋਵੇਗੀ। ਨਿਊਯਾਰਕ ਦੇ ਵਿੱਚ ਮੌਸਮ ਸਾਫ਼ ਰਹੇਗਾ ਅਤੇ ਟੈਂਪਰੇਚਰ 40 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ -4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -13 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 34 ਅੰਕ ਵੱਧ ਕੇ 16,899.32 ਤੇ ਬੰਦ ਹੋਇਆ। ਨੈਸਡੈਕ 13 ਅੰਕ ਵੱਧ ਕੇ 4,703.42 ਤੇ ਬੰਦ ਹੋਇਆ। S&P 8 ਅੰਕ ਵੱਧ ਕੇ 1986.45 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 110 ਅੰਕ ਵੱਧ ਕੇ 20,435.94 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 25 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 8 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 94 ਰੁਪਏ 67 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 73 ਰੁਪਏ 8 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 99 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 44 ਰੁਪਏ 82 ਪੈਸੇ, ਇੱਕ ਸਿੰਗਾਪੁਰੀ ਡਾਲਰ ਦੀ ਕੀਮਤ ਰਹੀ 48 ਰੁਪਏ 8 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 178 ਰੁਪਏ 41 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 223 ਰੁਪਏ 53 ਪੈਸੇ। ਸੋਨੇ ਦਾ ਰੇਟ $1240.49 ਪਰ ਆਉਂਸ ਰਿਹਾ ਅਤੇ ਚਾਂਦੀ $14.94 ਪਰ ਆਉਂਸ ਰਹੀ। ਇਸੇ ਜੀ ਸਟਾਕ ਮਾਰਕੀਟ ਦੀ ਜਾਣਕਾਰੀ। ਇਸੇ ਦੇ ਨਾਲ ਵੇਲਾ ਹੋ ਗਿਆ ਜੀ ਇਜਾਜ਼ਤ ਲੈਣ ਦਾ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।